अस्सलाम वालेकुम नाज़रीन, सबसे पहले आपको ईद मुबारक। ਉਹ ਬਿਸਮਿਲ੍ਲਾਹ ਹੀ ਆਈ ਮੈਨੂੰ ਵੀ ਛੱਡ ਲਾਂ ਦੋਸਤਾ ਮਾਸ਼ਾਅੱਲਾ ਤਾਂ ਫੀਲਿਆਂ ਦੀ ਕਾਫੀ ਮਾਰੀ ਆ। ਜਾਣਾ ਜੀ ਕੀ ਸੀ ਇਹ ਲੁੱਟਣ ਵਾਲੇ ਕਿ ਝਾੜੂ ਮਾਰਨ ਵਾਲੇ ਆ? ਓਹ ਵੈਰੀ ਗੁੱਡ ਕੈਚ, ਵੈਰੀ ਗੁੱਡ ਵੈਰੀ ਗੁੱਡ। यार और दाएं जरा दर्जी का फिता चुक लिया ए की तू सिटिया वा ਉਸਤਾਦ ਜੀ ਆ ਮੁਦੱਸਰ ਭਾਈ ਨੇ ਕਿਹਾ ਇੰਜ ਸਿੱਟਣਾ ਝਾੜੂ ये की सी ये फिता सी दर्जी का चुक लिया ਜੀ ਗਰੀਬ ਆਦਮੀ ਦੀ ਕਾਪੀ ਹੈ ਇਹ ਲਾ ਕੇ ਤੇ ਪੁਲਿਸ ਵਾਲਿਆਂ ਨਿਸ਼ਾਨ ਲਾਇਆ ਹੁੰਦਾ ਇਹ ਪੁੱਛੀ ਨਹੀਂ ਕੀਤੀ, ਖਰਾਬ ਕਰਤਾ ਭਾਵੇਂ। बगैरता ये ईद ते सिटन वाला नहीं है। एक कोई भी टाइम होवे ते सिट दियो। ਹਾਂ ईद तो अलावा भी सिट सकते हैं। ਸਿੱਟਣਾ ਜ਼ਰੂਰੀ ਹੈ। हाँ ਨਹੀਂ ਉਹਨੇ ਕਿਹਾ ਕਹਿੰਦਾ ਵੀ ਖਿਲਰ ਜਾਏਗਾ नहीं 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 वो नहीं है ਆ ਚਲਾ ਲਓ ਹੁਣ, ਵੱਡੀ ਤੇ ਚਲਾਉਣਾ। ਇਹ ਉੱਥੇ ਸੁੱਟੋ ਵੀ ਜਿੱਥੇ ਤੁਹਾਨੂੰ ਵੀ ਅਗਲੇ ਸੁੱਟਣ ਲੱਗ ਪੈਣ हाँ ਇਹ ਵੀ ਚਲਾ ਲੈ चलो तू भी अभी चला हम पेश करना अपना ਪੇਸ਼ੇ ਖਿਦਮਤ ਕਰੋ। ਉਹ ਤੇਰਾ ਚੱਲ ਗਿਆ ਚੱਲ ਗਿਆ ਬਸ, ਚੱਲ ਗਿਆ ਛੱਡ। ਨਹੀਂ ਆ ਚੱਲਣ ਵਾਲਾ ਆੜੀਆਂ ਯਾਰ ਨਾਲ ਕਲੈਪਿੰਗ ਭਾਈ ਮੇਰੇ ਵੱਜ ਗਏ, ਹੈਪੀ ਡੇ ਮੇਰੇ ਵੱਜ ਗਏ। ओए अभी क्या भाई यार ईद आ गई है। ਉਹ ਬੇਟੇ ਤੁਸੀਂ ਈਦ ਦੀ ਸੈਲੀਬ੍ਰੇਟ ਕਰੋ, ਤੁਸੀਂ ਤੇ ਸ਼ੇਪਾਂ ਨਰਮ ਕਰਨ ਲੱਗ ਗਏ। मुंह तेरा मारो ਐਦਾਂ ਲੱਗਦਾ ਵੀ ਕੇਕ ਨੂੰ ਸਾਰਾ ਸਿਸਟਮ बस भाई सुना 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 ਸੁਲਾਸ਼ ਸੁਲਾਸ਼ ਬਸ ਵੀ ਮੇਰਾ ਮੌਕੇ ਹੁਣ ਨਾ ਕੋਈ ਕਰੇ, ਮੇਰਾ ਮੌਕੇ ਹੁਣ हमला ਸੋਨੀ ਭਾਈ, ਸੋਨੀ ਭਾਈ ਮੇਰਾ ਸ਼ਹਿਵਾ ਨਹੀਂ ਲਓ ਜਨਾਬ। ਫਰੀ ਨਿਆਣੇ ਆ ਫੜ ਯਾਰ, ਫਰੀ ਨਿਆਣੇ ਆ ਫੜ। लाशा बसा देंगे फड़ फड़ ਤੂੰ ਕਹ ਲਾਸ਼ਾਂ ਵਿਛਾ ਦੇਾਂਗੇ। ਮੇਰਾ ਆਪਣੀ ਛੱਤ ਦਾ ਸਾਰਾ ਗਲੇਸ਼ੀਅਰ ਪਿਘਲ ਗਿਆ। ते बस भाई ਬਸ ਭਾਈ बस कर ਬਸ ਭਾਈ ਬਸ। भाई दा खाती कर दो यार ਓਏ ਹੋਏ ਹੋਏ ਵੈਰੀ ਗੁੱਡ ਕਰਤਾ ਜੀ। ਲਓ ਜੀ ਰਾਣੀ ਜੂਸ ਪੀਓ ਜਨਾਬ। ਲਓ ਜੀ, झूठा ਝਿੱਗ ਭਰੀ ਈਦ ਮੁਬਾਰਕ ਜੀ। ਆ ਮੇਰਾ ਜਾਲੀ ਜੀ ਉਸਤਾਦ ਜੀ ਇਹਦੇ ਚ ਨਹੀਂ ਨਿਕਲਣ ਡਈ ਉਹ ਭਾਜੀ ਹੁਣ ਘੰਟੇ ਬਾਅਦ ਵੀ ਨਿਕਲਦੇ ਰਵੇ। तू झूठा ले आंदा लो जी ईद मुबारक जी नाज़रीन। ਖੈਰ ਮੁਬਾਰਕ, ਖੈਰ की मुकाम बन गया ये। नाज़रीन ईद के खुशगवार मौके पे ਖੁਸ਼ਗਵਾਰ ਕੇ ਭਿੱਜੇ ਮੌਕੇ ਪਿਆ ਵੇਖੋ ਹਾਲ ਕੀ ਹੋਇਆ ਸਾਡਾ। ਭਿੱਜ ਕੇ ਮੈਂ ਭਿੱਜ ਗਈ। ਆਪਾਂ ਨਾ ਆ ਫੜੀ, ਮੈਂ ਤੁਹਾਡੇ ਨਾਲ ਨਾ ਸਿਰਫ ਚੰਦ ਕ ਗੱਲਾਂ ਕਰਨੀਆਂ ਨੇ, ਕੀ ਬਾਤ। ਫੇਰ ਮੈਂ ਚਲੇ ਜਾਣਾ ਵਾ। ਵੈਰੀ ਗੁੱਡ ਅਸੀਂ ਉਹ ਇਹ ਤੁਹਾਡਾ ਸ਼ੁਕਰੀਆ ਅਦਾ ਕਰਨਾ ਵਾ ਤੁਹਾਡਾ ਸ਼ੁਕਰੀਆ ਅਦਾ ਕਰਨਾ ਵਾ ਕਿ ਨਾਜ਼ਰੀਨ ਪਿਛਲੇ ਸਾਲ ਤੋਂ ਇਸ ਸਾਲ ਤੱਕ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ, ਤੁਸੀਂ ਸਾਨੂੰ ਬਹੁਤ ਜ਼ਿਆਦਾ ਮੁਹੱਬਤਾਂ ਦਿੱਤੀਆਂ, ਤੁਸੀਂ ਸਾਡੀ ਬੌਂਗੀਆਂ ਵੀਡੀਓਜ਼ ਵੀ ਦੇਖੀਆਂ, ਤੁਸੀਂ ਸਾਡੇ ਪੁਰਾਣੇ ਕੱਪੜੇ ਵੀ ਵੇਖੇ, ਤੁਸੀਂ ਸਾਡੇ ਵਾਲ ਵੀ ਨਹੀਂ ਵਾਏ ਵੇਖੇ। ਤੁਸੀਂ ਇਹ ਸਾਬਤ ਕੀਤਾ ਕਿ ਸਾਨੂੰ ਤੁਹਾਡਿਆਂ ਪਿਛਲਿਆਂ ਸੈੱਟਾਂ ਨਾਲ, ਤੁਹਾਨੂੰ ਤੁਹਾਡਿਆਂ ਕੈਮਰਿਆਂ ਨਾਲ, ਤੁਹਾਨੂੰ ਤੁਹਾਡੀ ਆਡੀਓ ਨਾਲ ਮੁਹੱਬਤ ਨਹੀਂ, ਸਾਨੂੰ ਤੁਹਾਡੇ ਨਾਲ ਮੁਹੱਬਤ ਆ। ਵਾਹ ਸਾਨੂੰ ਇਹ ਨਹੀਂ ਹੈਗਾ ਵੀ ਤੁਸੀਂ ਸੈੱਟ ਅੱਛਾ ਲਾਓ ਸਕਦੇ। ਮੈਂ ਤੇ ਆ ਦੇਖੋ ਇਦਾਂ ਦੇ ਵਾਸ਼ਰੂਮ 'ਚ ਟਾਈਲਾਂ ਲੱਗੀਆਂ ਹੁੰਦੀਆਂ, ਸੱਚੀ ਗੱਲ ਆ। ਤੁਸੀਂ ਵੇਖਿਆ ਨਾ ਮੇਰਾ ਵਾਜਰੋ ਉਹ ਚ ਵੀ ਲਵਾਉਣੀਆਂ ਐਤਕੀ। ਇਹਦੇ ਵਾਸ਼ਰੂਮ 'ਚ ਟਾਈਲਾਂ ਨਹੀਂ ਲੱਗੀਆਂ, ਲੈਣਾ ਲੱਗੀਆਂ ਹੁੰਦੀਆਂ। ਨਹੀਂ, ਉਹਦੀ ਛੱਤ ਤੇ ਵੀ ਟੈਲਾਂ ਨਹੀਂ ਹੈਗੀ। ਆਹੋ, ਔਰ ਇਹਦੇ ਵਾਸ਼ਰੂਮ ਦੇ ਬਾਹਰ ਪਰਦਾ ਵਾ ਕਸਮੇ ਅੱਜ ਤੱਕ। ਮੈਂ ਫੇਰ ਫਸ ਗਿਆ ਜਿਹੜਾ ਮੈਂ ਫੇਰ ਫਸ ਗਿਆ ਅੱਛਾ ਅੰਦਰ ਬਹਿ ਗਏ। ਅੱਲਾ ਦੀ ਕਸਮ ਹੈ, ਇਹਦੇ ਵਾਸ਼ਰੂਮ 'ਚ ਨਾ, ਇਹਦੇ ਵਾਸ਼ਰੂਮ 'ਚ ਸਿਰਫ ਪਰਦਾ ਲੱਗਾ। ਹਾਂਜੀ ਤੇ ਮੈਂ ਇਹਨੂੰ ਇੱਕ ਦਿਨ ਕਿਹਾ, ਮੈਂ ਕਿਹਾ ਦਰਜੀ ਕੋਲੋਂ ਨਾ ਕੱਪੜੇ ਦੀ ਕੁੰਡੀ ਸਵਾ ਲਾ ਉਹਦੇ ਉੱਤੇ ਯਾਰ। इन्हें दरवाजे से ना कुंडी नहीं लवाई, जिप लवाई है। ਜ਼ਿਪ ਵੀ ਨਹੀਂ ਲਵਾਈ। ਜਿਹੜਾ ਅੰਦਰ ਬੈੰਦਾ ਨਾ ਲੱਤ ਬਾਹਰ ਕੱਢ ਕੇ ਫਿਰਦਾ। ਅੱਛਾ ਬਾਥਰੂਮ ਤੇ ਇਹਦਾ ਘਰ ਇਹਦਾ ਵਾ ਵੀ ਇੱਕ ਜਣਾ ਅੰਦਰ ਬੈਠਾ ਨਾ
ਤੇ ਮਤਲਬ ਉਹ ਆ ਬੈਠਾ ਬੰਦਾ ਉਸ ਸ਼ਲਫ ਤੇ ਦੂਜਾ ਉਹਦੇ ਲਾਗੇ ਖੜਾ ਕਹਿ ਰਿਹਾ ਹੁੰਦਾ ਚੱਲ ਜਲਦੀ ਕਰ ਯਾਰ। ਉਹ ਕਾਰੋਬਾਰੀ ਤੇ ਉਹਨੇ ਉਹ ਸਿਗਰਟ ਲਾ ਕੇ ਬੈਠਾ ਭਰਾ ਵੱਡਾ, ਉਹ ਕਹਿ ਰਿਹਾ ਠਹਿਰ ਜਾ ਬਹਿ ਜਾ ਇੱਥੇ 2 ਮਿੰਟ ਮੈਂ ਆਉਣ ਲੱਗਾ ਵੇਲਾ। ਯਾਨੀ ਲੈਟਰੀ ਦੀ ਤਿੰਨੇ ਜਾਣੇ ਬੈਠੇ ਇਹ ਤੇ ਨਹੀਂ ਉਹ ਸੀਟ ਤੇ ਬੈਠਾ ਵਾ ਤੇ ਬਾਹਰਲਾ ਕਹਿੰਦਾ ਛੇਤੀ ਕਰ, ਕਹਿੰਦਾ ਪਰਦੇ ਮੇ ਰਹਿਣੇ ਦੋ। ਆਹੋ ਇਹਦੇ ਵਾਸ਼ਰੂਮ 'ਚ ਇਹਦੇ ਨਾਲ ਦੀ ਟੈਲ ਲੱਗੀ ਆ, ਪਰ ਲਾਈ ਉਹ ਨਿਆਣਿਆਂ ਨੇ ਚੁੱਕ ਕੇ ਕਹਿੰਦੇ ਚੱਲ ਜਾਣ ਦੇ। ਅੱਛਾ ਗਰਮੀ, ਕਾਰੋਬਾਰੀ ਏਡਾ ਘਰਦਿਆਂ ਕੋਲੋਂ 10-10 ਰੁਪਏ ਲੈਂਦਾ ਬਾਅਦ ਚ। ਅੱਛਾ ਜਿੰਨੀ ਮਰਜ਼ੀ ਦੇ ਬਾਥਰੂਮ 'ਚ ਗਰਮੀ ਹੋਵੇ ਬੰਦਾ ਬੂਹੇ ਨਾਲ ਪਸੀਨਾ ਸਾਫ਼ ਕਰਕੇ ਫੇਰ ਛੱਡ ਦਿੰਦਾ। ਇਹਦੇ ਦਰਵਾਜ਼ੇ ਦੇ ਫਾਇਦੇ ਨੇ। ਇਹਦਾ ਦਰਵਾਜ਼ਾ ਇੰਨਾ ਕਿ ਮਤਲਬ ਟੈਕਨੀਕਲ ਉਹਨਾਂ ਨੇ ਬਣਾਇਆ। ਉਹਨਾਂ ਨੇ ਕਿਹਾ ਜੀ ਤੁਸੀਂ ਜਦੋਂ ਮਰਜ਼ੀ ਹਰ ਮੌਸਮ 'ਚ ਤੁਸੀਂ 200-250 ਰੁਪਏ ਦਾ ਦਰਵਾਜ਼ਾ ਨਵਾਂ ਲਾ ਲਓ। ਅੱਛਾ ਜੀ, ਅੱਜ ਈਦ ਹੈ ਨਾ ਤੇ ਅੱਜ ਇਹਨਾਂ ਨੇ ਬੋਸਕੀ ਦਾ ਦਰਵਾਜ਼ਾ ਲਵਾਇਆ। ਅੱਛਾ ਇਹਦਾ ਲੋਕ ਸਫੈਦੀ ਕਰ ਰਹੇ ਘਰਾਂ ਦੇ ਵਿੱਚ, ਓਏ ਭੋਸਕੀ ਦੇ ਆ। ਇਹ ਵੀ ਈਦ ਦੀ ਤਿਆਰੀ ਕਰ ਰਿਹਾ। ਉਸकी ਬਹੁਤ ਆਉਂਦੀ ਸੀ। ਮੈਂ ਕਿਹਾ ਵੀ ਈਦ ਦੀ ਤਿਆਰੀ ਕੁਛ ਸਫੈਦੀ ਕਰ ਰਿਹਾ, ਕੁਛ ਕਰ ਰਿਹਾ, ਤੇ ਫੈਸਲ ਆਪਣੇ ਬੂਹੇ ਨੂੰ ਮਾਇਆ ਲਵਾਉਣ ਡਿਆ। ਪ੍ਰਾਹੁਣੇ ਆਉਣੇ ਸੀ ਤੇ ਘਰਦਿਆਂ ਨੂੰ ਕਹਿਣ ਡਿਆ, ਪ੍ਰਾਹੁਣੇ ਆਉਣੇ ਸੀ ਤੇ ਘਰਦਿਆਂ ਨੂੰ ਕਹਿਣ ਡਿਆ ਵਾ ਤੇਰਾ ਦਰਵਾਜ਼ਾ ਇਸਤਰੀ ਕਰ ਦਿਓ, ਕੀ ਕਹਿਣਗੇ। ਅੱਛਾ ਪਾਇਲ ਜਦੋਂ ਮੈਂ ਕਿਹਾ ਯਾਰ ਦਰਵਾਜ਼ਾ ਕਿੱਥੇ ਆ, ਕਹਿੰਦਾ ਯਾਰ ਉਹ ਚ ਨਾ ਨਜ਼ਰ ਆਉਂਦਾ ਸੀ, ਉਹ ਰਫੂ ਕਰਵਾਉਣ ਦਿੱਤਾ। ਅੱਛਾ ਪਾਇਲ ਜੋ ਦਰਵਾਜ਼ਾ ਮਜ਼ਬੂਤ ਦਿੰਦਾ, ਉਹਦੇ ਨੇਫੇ ਚੱਬੇ ਦਾ ਨਾਲਾ ਪਾਇਆ। ਅੱਛਾ ਜੋ ਇੱਕ ਦਰਵਾਜ਼ੇ ਦੀ ਨਾ ਇੱਕ ਸਾਈਡ ਤੇ ਪੂਰੀ ਇੰਜ ਡੋਰੀ ਬੰਨੀ ਇੱਕ ਨੁੱਕਰ ਤੇ। ਮੈਂ ਕਿਹਾ ਇਹ ਕੀ? ਕਹਿੰਦਾ ਕਬਜ਼ਾ ਵਾ, ਕਬਜ਼ਾ। ਜਦੋਂ ਐਂ ਚੁੱਕਦੇ ਆ ਨਾ ਕਬਜ਼ਾ। ਆਪਣੇ ਭਰਾ ਨੂੰ ਕਹਿੰਦੇ ਜਲਦੀ ਬਾਹਰ ਆ, ਨਹੀਂ ਤੇ ਮੈਂ ਕੈਂਚੀ ਨਾਲ ਦਰਵਾਜ਼ਾ ਕੱਟ ਦੇਣਾ। ਚਾਂਦ ਰਾਤ ਤੇਜ਼ ਹਵਾ, ਲੋਕੀ ਦਰਵਾਜ਼ਾ ਖੋਲਣ ਲਈ ਮਿਸਤਰੀ ਲੈ ਕੇ ਆਉਂਦੇ ਨੇ, ਦਰਵਾਜ਼ਾ ਖੋਲਣ ਲਈ ਦਰਜੀ ਲੈ ਕੇ ਆਉਂਦਾ। ਇਹ 8 ਦਿਨ ਬਾਅਦ ਕਿਤੇ ਪ੍ਰਾਹੁਣੇ ਹੋ ਕੇ ਆਏ ਤੇ ਆਉਂਦੀਆਂ ਟਿੱਡੀਆਂ ਇਹਦੇ ਦਰਵਾਜ਼ੇ ਖਾ ਕੇ। ਘਰ ਨਿਆਣਿਆਂ ਨਾਲ ਲੜ ਪਿਆ, ਕਹਿੰਦਾ ਦਰਵਾਜ਼ੇ ਨੂੰ ਸਿਗਟ ਕਿਹਨੇ ਲਾਈ ਹੈ। ਤੇਜ਼ ਹਵਾ ਚੱਲਦੀ ਹੋਵੇ ਨਾ ਤੇ ਵਾਸ਼ਰੂਮ ਵੀ ਨਹੀਂ ਜਾਂਦੇ। ਆਹੋ ਅੱਛਾ ਐਤਕੀ ਈਦ ਤੇ ਮੋਟਰਸਾਈਕਲ ਆਪਣੇ ਦਰਵਾਜ਼ੇ ਨਾਲ ਸਾਫ਼ ਕਰਨ ਡਿਆ। ਅੱਛਾ ਇੱਕ ਬੰਦਾ ਆਇਆ ਬਾਹਰ, ਕਹਿੰਦਾ ਫੈਸਲ ਬਾਹਰ ਆ, ਤੇ ਦਰਵਾਜ਼ਾ ਬੰਨ ਕੇ ਬਾਹਰ ਆ ਗਿਆ। ਮੈਂ ਕਿਹਾ ਦਰਵਾਜ਼ਾ ਕਿੱਥੇ ਆ, ਕਹਿੰਦਾ ਯਾਰ ਉਹ ਧੋਬੀ ਨੇ ਲੇਟ ਕਰਤਾ ਹੈ। ਨਹੀਂ ਯਾਰ ਫੈਸਲ ਕੀ ਗੱਲ ਆ? ਮਤਲਬ ਤੂੰ ਮਾਸਾ ਚੰਗਾ ਭਲਾ ਸਹਿਬੇ ਦਰਵਾਜ਼ਾ ਹਸੀਅਤ ਵੀ ਆ ਤੂੰ, ਮਤਲਬ 2-2.5 ਰੁਪਏ ਦਾ ਦਰਵਾਜ਼ਾ ਨਹੀਂ ਲਾਇਆ। ਤੇਰੇ ਘਰ ਦੇ 26 ਜੀ ਨੇ, ਮਤਲਬ ਪਰਦੇ ਦੇ ਵਿੱਚੋਂ ਹੀ। ਉਹ ਫੈਸਲ ਵਾਲ ਮਹਿਮਾਨ ਹੈ, ਕਹਿੰਦਾ ਵਾਸ਼ਰੂਮ ਦਾ ਦਰਵਾਜ਼ਾ ਕਿੱਥੇ, ਕਹਿੰਦਾ ਉੱਤੇ ਸੁੱਕਣੇ ਪਾਇਆ। ਯਾਰ ਤੂੰ ਕਿਉਂ ਨਹੀਂ ਦਰਵਾਜ਼ਾ ਲਵਾਉਂਦਾ? ਪਰ ਨੇ ਇੱਕ ਦਿਨ ਚੇਂਜ ਤੇ ਕੀਤਾ ਉਸਤਾਦ ਜੀ, ਹੁਣ ਗੋਡੇ ਵਾਲਾ ਹੈ। ਖੈਰ ਫਰੀ ਗੋਡੇ ਵਾਲਾ ਦਰਵਾਜ਼ਾ ਨਾਲ ਟਿਚ ਬਟਨ ਲਵਾਏ ਉਹਨੂੰ। ਅੱਛਾ ਬੂਆ ਲਵਾਇਆ ਤੇ ਉਹਨੂੰ 2 ਸਾਈਡ ਜੇਬਾਂ ਲਵਾਈਆਂ ਹੋਈਆਂ। ਅੱਛਾ ਬੂਏ ਦੇ ਅੱਛਾ ਨਵਾਂ ਦਰਵਾਜ਼ਾ ਲੈ ਜਾਏ ਨਾ ਤੇ ਦਰਜੀ ਨੂੰ ਕਹਿੰਦਾ ਯਾਰ ਮੇਰੇ ਦਰਵਾਜ਼ੇ ਤੇ ਫਰੰਟ ਜੇਬ ਵੀ ਲਾ ਦੇ। ਅੱਛਾ ਸਰਦੀਆਂ ਦੇ ਵਿੱਚ ਲੰਡੇ 'ਚ ਫਿਰਨ ਦਿਆ। ਮੈਂ ਕਿਹਾ ਕੀ ਆ, ਕਹਿੰਦਾ ਯਾਰ ਮੋਟਾ ਜਿਹਾ ਦਰਵਾਜ਼ਾ ਦੇਖਣ ਆਇਆ। ਇੱਕ ਦਿਨ ਇਹਨਾਂ ਦੇ ਦਰਵਾਜ਼ਾ ਨਹੀਂ ਲੱਗਾ। ਮੈਂ ਕਿਹਾ ਉਹ ਦਰਵਾਜ਼ਾ ਕਿੱਥੇ? ਕਹਿੰਦਾ ਉਹਦੀ ਮੈਂ ਕਮੀਜ਼ ਸਵਾ ਲਈ ਸੀ। ਇਹਨੇ ਧੋਬੀ ਨੂੰ ਦਰਵਾਜ਼ਾ ਦਿੱਤਾ, ਉਹਨੇ ਐ ਚੁੱਕ ਕੇ ਮਾਰਿਆ। ਦਰ ਬੇਟੇ ਨੂੰ ਕਹਿੰਦਾ ਨਹੀਂ ਤੇਰੇ ਘਰ ਤੇ ਬਾਥਰੂਮ ਐਡਾ ਵੱਡਾ, ਬੰਦਾ ਨਸ ਕਿੰਨਾ। ਚਾਂਦ ਰਾਤੇ ਤਾਂ ਦਰਜੀ ਨਾਲ ਰਫੜ ਪਾਇਆ, ਕਹਿੰਦਾ ਐਤਕੀ ਦਰਵਾਜ਼ਾ ਨਾ ਤੂੰ ਪਿਛਲੇ ਦਰਵਾਜ਼ੇ 'ਚ ਵੀ ਕੱਪੜਾ ਰੱਖ ਲਿਆ ਸੀ। ਮੈਨੂੰ ਕਹਿੰਦਾ ਮਿੱਠੇ ਪਿਛਲੇ ਦਰਵਾਜ਼ੇ 'ਚ ਵੀ ਕੱਪੜਾ ਰੱਖ ਲਿਆ ਸੀ। ਮੈਨੂੰ ਕਹਿੰਦਾ ਮਿੱਠੇ ਮੇਰੇ ਘਰ ਆਈ, ਤੇਰੇ ਵੀਰੇ ਨੇ ਕਮਾਲੀਓ ਤੋਂ ਦਰਵਾਜ਼ਾ ਮੰਗਵਾਇਆ। ਕਮਾਲ ਹੀ ਅੱਛਾ ਇਲਾਕੇ 'ਚ ਰਾਸ਼ਨ ਵੰਡਣ ਡਏ ਤੇ ਦਰਵਾਜ਼ੇ 'ਚ ਪਵਾ ਲਿਆ ਆ ਜਾ ਕੇ। ਅੱਛਾ ਇੱਕ ਦਿਨ ਸਾਰਾ ਟੱਬਰ ਉਦਾਂ ਹੀ ਰਿਹਾ। ਇਹਨੇ ਦਰਵਾਜ਼ੇ ਦੀ ਬੱਚੇ ਦੀ ਝਲੂੰਗੀ ਬੰਨੀ ਸੀ। ਅੱਛਾ ਗਰਮੀ ਪੈਂਦੀ ਤੇ ਦਰਵਾਜ਼ਾ ਸਿਰ ਤੇ ਲਪੇਟ ਕੇ ਫਿਰਨ ਡਿਆ। फैसल ਇਹਦਾ ਟਾਈਟਲ ਹੋਏਗਾ फैसल के घर के वॉशरूम का दरवाजा। ਫੈਸਲ ਕਾ ਡੋਰ। फैसल का डोर। ਇਹਨਾਂ ਦਾ ਜਦੋਂ VCR ਦਾ ਦੌਰ ਨਹੀਂ ਸੀ ਨਾ, ਇਹ ਫਿਲਮ ਪਤਾ ਕਿੱਦਾਂ ਵੇਖਦੇ? ਦਰਵਾਜ਼ੇ ਦੇ ਉੱਤੇ ਪ੍ਰੋਜੈਕਟਰ ਲਾਉਂਦੇ ਸੀ। ਪ੍ਰੋਜੈਕਟਰ ਲਾ ਕੇ ਉਹਦੇ ਤੇ ਫਿਲਮ ਵੇਖਦੇ। ਇਹਨਾਂ ਨੇ ਨਾ ਬੈਨਰ ਦਾ ਦਰਵਾਜ਼ਾ ਬਣਾਇਆ, ਉੱਤੇ ਲਿਖਿਆ ਇਨ ਆਊਟ। ਅੱਛਾ ਇੱਕ ਦਿਨ ਨਾ ਉਹ ਦਰਵਾਜ਼ੇ ਦੇ ਕੱਪੜੇ ਦੇ ਉੱਤੇ ਪ੍ਰੋਜੈਕਟਰ ਮਾਰ ਕੇ ਨਾ ਫਿਲਮ ਵੇਖ ਰਹੇ ਬਾਹਰੋਂ। ਇਹਦਾ ਭਰਾ ਨਾ ਕੋਈ ਫਿਲਮ ਵੇਖ ਰਿਹਾ ਕੋਈ ਐਸੀ ਵੈਸੀ ਨਾ, ਤੇ ਹਵਾ ਨਾਲ ਦਰਵਾਜ਼ਾ ਉੱਡ ਗਿਆ ਤੇ ਉਹ ਫਿਰ ਵੇਖੀ ਜਾ ਰਿਹਾ। ਉਹ ਲਾਈਵ ਦੇਖ ਰਿਹਾ, ਸਮਝ ਨਹੀਂ ਆਈ ਕਿ ਇਹ ਫਿਲਮ ਨਹੀਂ ਆ। ਉਹ ਦੇਣਾ ਸਾਹਮਣੇ ਉਹਨੂੰ ਕਹੀ ਰਿਹਾ ਵਾਹ 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 ਵਾਹ, ਤੇ ਵਿੱਚ ਕਹੀ ਜਾ ਰਿਹਾ ਯਾਰ ਕੈਸੇ ਕਰੈਕਟਰ ਨਾ ਮੇਰੇ, ਬਿਲਕੁਲ ਮੇਰੇ ਛੋਟੇ ਭਰਾ ਦਾ। ਜੋ ਮੇਰੇ ਹੀਰੋ ਭਰਾ ਵਰਗਾ ਵਾ। ਨਹੀਂ ਕਹਿ ਰਿਹਾ ਯਾਰ ਹੀਰੋ ਮੇਰੇ ਭਰਾ ਦਾ ਹੋ ਗਿਆ। ਉਹਨੂੰ ਕਹਿ ਰਿਹਾ ਯਾਰ ਤੇ ਮੈਂ ਦੇਖਿਆ ਕਿਤੇ। ਨਹੀਂ ਇਹ ਫਿਲਮ ਮੈਂ ਕਿਤੇ ਅੱਗੇ ਵੀ ਦੇਖੀ। ਨਹੀਂ ਕਹਿਣ ਦਿਆ ਓਏ ਤੂੰ ਫਿਲਮਾਂ ਚਲਾਉਣ ਲੱਗ ਪਿਆ।
ਸਰਦੀਆਂ 'ਚ ਦਰਵਾਜ਼ਾ ਨਹੀਂ ਲਾਇਆ। ਮੈਂ ਕਿਹਾ ਦਰਵਾਜ਼ਾ ਕਿੱਥੇ? ਕਹਿੰਦਾ ਯਾਰ ਬੱਕਰੀ ਤੇ ਪਾਇਆ। ਓਏ ਹੋਏ ਮੈਂ ਅੱਗੇ ਭਾਈ ਨੂੰ ਕਹਿੰਦੇ ਸੀ, ਮੈਂ ਕਿਹਾ ਮੈਂ ਗੱਲ ਕਰਕੇ ਆ ਲੋ ਜੀ ਨਾਜ਼ਰੀਨ, ਇਹ ਸਿਰਫ ਇੰਨੀ ਵੀਡੀਓ ਅਸੀਂ ਕਰਨੀ ਸੀ ਕਿਉਂਕਿ ਅਸੀਂ ਤੁਹਾਨੂੰ ਬਹੁਤ ਬਹੁਤ ਈਦ ਮੁਬਾਰਕ ਕਹਿਣੀ ਸੀ ਔਰ ਤੁਹਾਡਾ ਸ਼ੁਕਰੀਆ ਅਦਾ ਕਰਨਾ ਸੀ। ਉਹੀ ਗੱਲ ਫਿਰ ਕਿ ਯਾਰ ਤੁਸੀਂ ਇਹ ਨਹੀਂ ਵੇਖਦੇ ਕਿ ਕਿੱਥੇ ਬੈਠੇ ਨੇ, ਕਿੱਦਾਂ ਦੇ ਕੱਪੜੇ ਪਾਏ ਨੇ। ਤੁਸੀਂ ਸਾਨੂੰ ਲਾਈਵ ਮੁਹੱਬਤ ਯਾਨੀ ਬਣਾਵਟ ਨਹੀਂ ਹੈਗੀ। ਕੈਮਰਿਆਂ ਦੇ ਸਾਡੇ ਕੋਲ 3-4 ਕੈਮਰੇ ਨੇ, ਤਿੰਨਾਂ ਚਾਰਾਂ ਦਾ ਲੈਦਾ ਰਿਜ਼ਲਟ ਆ। ਕੀ ਬਾਤ। ਕਿਸੇ ਦੀ ਲਾਈਟ ਵੱਧ ਆ, ਕਿਸੇ ਦੀ ਘੱਟ ਕਿਸੇ ਦਾ ਮਾਈਕ ਅਸੀਂ 6 ਮਾਈਕ ਲਾਏ ਹੁੰਦੇ, ਬਾਅਦ ਚ ਪਤਾ ਲੱਗਦਾ 2 ਚੱਲਣ ਦੇ ਸੀ, 4 ਬੰਦ ਸੀ। ਅੱਜ ਫੈਸਲ ਨੂੰ ਲਾਇਆ ਵੀ ਨਹੀਂ ਗੱਲ। ਫੈਸਲ ਨੂੰ ਲੱਗਾ ਹੀ ਨਹੀਂ ਅੱਜ। ਫੈਸਲ ਮੇਰੇ ਨੂੰ ਲੀਡ ਇਧਰ ਲਈ, ਇਧਰੋਂ ਤੇ ਇਧਰ ਨੈਚੁਰਲ ਜਿੱਦਾਂ ਦੇ ਤੁਸੀਂ ਆਪਾਂ ਬਾਹਰ ਬੈਠੇ ਨਾ ਉਦਾਂ ਦੇ ਅਸੀਂ ਵੀ ਕਰਦੇ ਆ। ਸਾਦਗੀ ਹਾਂ। ਤੇ ਉਹ ਕਿਉਂਕਿ ਕੰਮ ਗੱਲ ਹੋਣੀ ਚਾਹੀਦੀ, ਕੰਮ ਹੋਣਾ ਚਾਹੀਦਾ। ਮਤਲਬ ਐਡਾ ਸੋਹਣਾ ਸੈੱਟ ਲਾ ਕੇ ਤੇ ਪੂਰੇ 20 ਮਿੰਟ ਤੁਸੀਂ ਸਿਰਫ ਇੰਜ ਕਾਮੇਡੀ ਵੇਖ ਰਹੇ ਹੋ। ਹਾਂ ਇਹ ਤਾਂ ਕੋਈ ਕੰਮ ਨਹੀਂ, ਬਿਲਕੁਲ ਇੰਜ ਸਹੀ। ਤੁਸੀਂ ਕਾਮੇਡੀ ਦੇਖ ਰਹੇ ਹੈਰਾਨ ਪਰੇਸ਼ਾਨ ਹਾਰਰ ਕਾਮੇਡੀ ਤੇ ਬਾਅਦ ਤੁਸੀਂ ਕਹਿ ਰਹੇ ਆ ਅੱਛਾ ਸੀ ਚੱਲ ਓਕੇ ਹੈ ਨਾ। ਤੇ ਗੱਲ ਇਹ ਹੈ ਕਿ ਕੰਮ ਵੱਲ ਤਵੱਜੋ ਦੇਣੀ ਚਾਹੀਦੀ ਸਾਡੇ। ਔਰ ਫਿਲਮ ਦੀ ਗੱਲਾਂ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਤੇ ਨਾਜ਼ਰੀਨ, ਆਪਣਾ ਤੁਸੀਂ ਬਹੁਤ ਬਹੁਤ ਖਿਆਲ ਰੱਖਣਾ। ਤੁਸੀਂ ਮੇਰੇ ਸ਼ਹਿਜ਼ਾਦੇ, ਪਿਛਲੀ ਈਦ ਦਾ ਇਹ ਹਿਸਾਬ ਕਿਤਾਬ ਸੀ ਮੇਰੇ ਵੱਲ ਤੁਹਾਡਾ ਬਕਾਇਆ ਸੀ ਕਿ ਤੁਹਾਡੀਆਂ ਮੁਹੱਬਤਾਂ ਦੇ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ, ਤੁਹਾਡੇ ਪਿਆਰ ਦੇ ਨਾਲ। ਔਰ ਤੁਹਾਨੂੰ ਇੱਕ ਮੈਂ ਨਾ ਮੰਗਤ ਪੂਰਾ ਕਰਨਾ ਤੁਹਾਡੇ ਅੱਗੇ। ਹਾਂ ਨਹੀਂ ਜ਼ਰੂਰੀ ਹੈ। ਹਾਂਜੀ ਜ਼ਰੂਰੀ ਬਣਦਾ। ਮੰਗਤ ਪੂਰੇ ਦਾ ਮੁਰਾਦ ਹੈ ਨਾਜ਼ਰੀਨ, ਉਹ ਨਾਜ਼ਰੀਨ ਗੱਲ ਇਹ ਹੈ ਕਿ ਤੁਸੀਂ ਜਿਹੜੀ ਵੀਡੀਓ ਹੁੰਦੀ ਨਾ, ਤੁਹਾਡੀ ਮਿਹਰਬਾਨੀ ਆ, ਇਹ ਪੂਰੀ ਦੇਖ ਲਿਆ ਕਰੋ। ਯਾਨੀ ਅਗਰ 10 ਮਿੰਟ ਦੀ ਵੀਡੀਓ ਨਾ ਤੇ ਤੁਹਾਨੂੰ ਨਹੀਂ ਵੀ ਚੰਗੀ ਲੱਗ ਰਹੀ, ਤੁਸੀਂ ਵੇਖੀ ਜਾਇਆ ਕਰੋ। 10 ਮਿੰਟ ਤੁਹਾਡੀ ਜ਼ਿੰਦਗੀ ਤੇ ਕੁਝ ਨਹੀਂ ਕਹਿੰਦੇ। ਉਹ 10 ਮਿੰਟ ਤੁਹਾਡੇ 10 ਮਿੰਟ ਦੀ ਵਜ੍ਹਾ ਤੋਂ ਨਾ ਬਹੁਤ ਸਾਰੇ ਲੋਕਾਂ ਦੇ ਮਾਮਲਾਤ ਕਵਰ ਹੋ ਜਾਂਦੇ, ਚੱਲ ਜਾਂਦਾ, ਨਿਜ਼ਾਮ ਠੀਕ ਹੋ ਜਾਂਦਾ। ਤੇ ਉਹ ਕਿਉਂਕਿ ਕਰੋਨਾ ਦੀ ਵਜ੍ਹਾ ਤੋਂ ਜਿਹੜੇ ਅਸੀਂ ਸਾਰੇ ਹੀ ਮਤਲਬ ਘਰਾਂ 'ਚ ਤਕਰੀਬਨ ਵਿਹਲੇ ਵਾਲਾ ਹਿਸਾਬ ਆ, ਜਿਨ੍ਹਾਂ 'ਚੋਂ 4-5 ਦੇ ਇਹਨਾਂ ਦੇ ਸਟੇਜ ਬੰਦ ਨੇ, ਇਹਨਾਂ ਦੇ ਬੂਹੇ ਬੰਦ ਨੇ। ਆਹੋ ਤੇ ਉਹਦੀ ਸਹੀ ਮੌਜ ਲੱਗੀ ਹੈ ਵੀ ਮੁਦੱਸਰ ਨੇ ਸਹੀ ਕਰੋਨਾ ਲਾਇਆ। ਨਾਜ਼ਰੀਨ, ਮੈਡੀਕਲ ਸਟੋਰ ਆ, ਮਾਸਕ ਵੇਚ ਕੇ ਇਹਨੇ ਨਹੀਂ ਮਾਸਕ ਤੇ ਵੰਡਿਆ ਬਹੁਤ ਆ, ਫ੍ਰੀ ਬਹੁਤ ਵੰਡਿਆ। ਆਹੋ ਜਿਹੜਾ ਪਹਿਲਾਂ ਪਿਆ ਸੀਗਾ ਫ੍ਰੀ ਵੰਡਿਆ। ਮੈਂ ਪੁੱਛਿਆ, ਮੈਂ ਕਿਹਾ ਦੱਸੋ ਕਿੰਨਾ ਮਾਸਕ ਵੇਚਿਆ? ਕਹਿੰਦਾ ਯਾਰ ਦੂਜਾ ਕੰਟੇਨਰ ਆ। ਇਹਨੇ ਇੰਨੇ ਕੁ ਮਾਸਕ ਵੇਚੇ ਕਸਬੇ ਨਾਲ। ਹੈ ਵੀ ਖਾਂਦੇ ਪੀਂਦੇ ਲੋਕ ਹੈਗੇ ਨੇ ਮਾਸ਼ਾਅੱਲਾ। ਇਹਦੇ ਚਾਚਾ ਬਾਹਰੋਂ ਆਇਆ, ਬਾਹਰ ਕੁੱਤੇ ਨਵਾਉਂਦਾ ਸੀ, ਇੱਥੇ ਆ ਕੇ ਦੱਸਿਆ ਸੁਪਰ ਵੈਦਰ। ਵੈਰੀ ਗੁੱਡ। ਮੈਨੂੰ ਕਹਿੰਦਾ ਕੋਈ ਬੱਚਾ ਦੇ 8-10 ਸਾਲ ਦਾ, ਮੈਂ ਕੀ ਕਰਨਾ? ਕਹਿੰਦਾ ਬਾਹਰ ਮਾਸਕਾਂ ਤੇ ਖੜਾ ਕਰ ਲਓ ਯਾਰ। ਫੈਸਲ ਵੀ ਦਰਜੀ ਨੂੰ ਜਾ ਕੇ ਤੇ ਕਹਿਣ ਡਿਆ ਯਾਰ ਦਰਵਾਜ਼ੇ ਦੇ ਕਿੰਨੇ ਕੁ ਮਾਸਕ ਬਣ ਜਾਣਗੇ। ਫਰੀਦ ਨੇ ਇਲਾਕੇ 'ਚ ਖੱਪ ਪਾਤੀ ਆ, ਕਹਿੰਦਾ ਜੀ ਮੈਂ ਨਵੀਂ ਪ੍ਰਾਡੋ ਕਢਾਈ ਆ। ਮੁਹੱਲੇ ਵਾਲੇ ਮੁਬਾਰਕਾਂ ਦੇਣ ਦੇ, ਬਾਅਦ ਚ ਪਤਾ ਲੱਗੋ ਚਿੱਕੜ 'ਚ ਫਸੀ ਸੀ ਨੇ, ਧੱਕਾ ਲਾ ਕੇ ਕਢਾਈ। ਈਦ ਵਾਲੇ ਦਿਨ ਫਰੀਦ ਦਾ ਰੱਬਾ ਬਿਮਾਰ ਹੋ ਗਿਆ ਤੇ 11 ਵਜੇ ਤੇ ਫੋਨ ਕਰਿਆ, ਕਹਿੰਦਾ ਮਰੀਜ਼ ਮੁਬਾਰਕ। ਕਹਿੰਦਾ ਜੀ ਸਾਡੀ VIP ਫੈਮਿਲੀ ਆ, ਅਸੀਂ ਰਾਤ ਦਾ ਖਾਣਾ ਬਾਹਰ ਖਾਂਦੇ ਆ। ਮੈਂ ਘਰ ਗਿਆ ਤੇ ਚੌਂਕ 'ਚ ਮੰਜੀਆਂ ਅੜਾਈਆਂ, ਗਲੀ 'ਚ ਖਾਣ ਡਿਆ ਸਾਰਾ ਟੱਬਰ। ਭਾਈ ਫੈਸਲ ਨਾਲ ਘਰ ਇੱਕ ਬੱਕਰਾ ਰੱਖਿਆ ਭਾਂ, ਛੋਟਾ ਜਿਹਾ ਕੁਰਬਾਨੀ ਵਾਸਤੇ। ਕਸਮ ਲੈ ਲਓ ਮੈਂ ਅੱਜ ਤੱਕ ਨਹੀਂ ਬੱਕਰਾ। ਅੱਛਾ ਯਾਰ ਫੈਸਲ ਭਾਈ ਨਾ ਰਹਾ ਲਾ ਯਾਰ। ਅੱਛਾ ਕੁਰਬਾਨੀ ਵਾਸਤੇ ਛੋਟਾ ਜਿਹਾ ਘਰ ਬੱਕਰਾ ਪਾਲਿਆ ਤੇ ਭੁੱਲ ਗਿਆ, ਛੋਟੀ ਤੇ ਉਹਨੂੰ ਛੁਰੀ ਫੇਰ ਲਈ, ਬਾਅਦ ਚ ਚ ਆਇਆ ਵੱਡੀ ਤੇ ਕਹਿੰਦਾ ਉਹਨੂੰ ਟੇਪਾ ਲਾਉਂਦੇ ਆ। ਅੱਛਾ ਫੈਸਲ ਨੇ ਨਾ ਕਰੋਨਾ ਦੇ ਵਿੱਚ ਕੰਮ ਬੰਦ ਹੋਏ ਤੇ ਸਾਈਕਲਾਂ ਦਾ ਕੰਮ ਸ਼ੁਰੂ ਕਰਤਾ। ਇੱਕ ਬੰਦਾ ਆ ਕੇ ਕਹਿੰਦਾ ਯਾਰ ਮੇਰਾ ਚੱਕਾ ਸਿੱਧਾ ਕਰ ਦੇ, ਤੇ ਸਵੇਰੇ ਆ ਕੇ ਵੇਖਿਆ ਤੇ ਕੱਟ ਕੇ ਸਿੱਧਾ ਕੀਤਾ। ਅੱਛਾ ਫਰੀਦ ਦਾ ਭਰਾ ਸਰਕਾਰੀ ਨੌਕਰੀ ਤੇ ਲੱਗਣ ਲੱਗਾ ਤਾਂ ਕਹਿੰਦੇ ਯਾਰ ਇਹਦਾ 1.5 ਇੰਚ ਕੱਦ ਘੱਟ ਆ। ਕਹਿੰਦਾ ਸਵੇਰੇ ਇਹਦਾ ਕੱਦ ਪੂਰਾ ਆ ਜੂ, ਤੇ ਸਵੇਰੇ ਅੱਡੇ ਵਾਲੀ ਜੁੱਤੀ ਪਵਾ ਕੇ ਲੈ ਗਿਆ ਉਹਨੂੰ। ਭਾਈ ਫੈਸਲ ਯਾਰ ਫਿਰ ਆ ਲਿਆ ਉਹਨਾਂ ਨੇ ਕਿਉਂ ਭਾਈ ਨੇ ਇਹਨੂੰ ਰੱਖ ਲਿਆ, ਉਹਨੂੰ ਛੱਡਦਾ। ਭਾਈ ਫੈਸਲ ਦਾ ਜ਼ੇਨ ਨਹੀਂ ਕੰਮ ਕਰਦਾ। ਈਦ ਵਾਲੇ ਫੇੜੀਆਂ ਦਾ ਮਸਰ ਪਾ ਕਰਨ ਦੇ। ਅੱਛਾ ਇਦਾਂ ਦੇ ਬੰਦੇ ਕਰਿਆਨੇ ਵਾਲੇ ਕੋਲ ਵੀ ਜਾਣ ਨਾ, ਆਪਾਂ ਇਹਨੇ ਘਿਓ ਦਾ ਪੈਕਟ ਦਿਓ, ਪਹਿਲੇ ਦੱਸ ਦਿੰਦੇ 220 ਰੁਪਏ ਦਾ ਹੋਣਾ, ਹਾਂ ਉੱਠ ਕੇ ਦਵਾਂਗੇ ਰਹਿੰਦਾ। ਆਹੋ ਸਹੀ ਗੱਲ ਆ, ਕਈ ਐਸੇ ਬੰਦੇ ਹੁੰਦੇ ਆ। ਫਰੀਦ ਕੋਈ ਈਦ ਵਾਲੇ ਦਿਨ ਮੰਗਣ ਵਾਲਾ ਆਇਆ, ਜਿਹੜੇ ਮੰਗਣ ਵਾਲੇ ਡੱਬੇ ਦੇ ਵਿੱਚ ਕਿੰਨੇ ਸਾਲੇ ਨਹੀਂ ਹੁੰਦੇ, ਉਹ ਚ ਹੀ ਫੇੜੀਆਂ ਪਾਤੀਆਂ। ਤੇਰੀਆਂ ਫੇਣੀਆਂ ਕਿ ਨਹੀਂ? ਬੱਕਰਾ ਲੈਣ ਗਿਆ ਤੇ ਉਹਨੂੰ ਕੋਠੇ ਤੇ ਚੈੱਕ ਨਹੀਂ ਕਰੀਦਾ, ਏਡੀ ਜ਼ੋਰ ਦੀ ਚੈੱਕ ਕੀਤਾ ਉਹਦੀਆਂ ਪਸਲੀਆਂ ਤੋੜਤੀਆਂ। 2 ਹੱਥਾਂ ਨਾਲ ਚੈੱਕ ਕਰੀਆਂ ਫੜਕਣਾ, ਉਹ ਬੱਕਰਾ ਦਾ ਜੂਸ ਕੱਢਦੇ ਨੇ। ਤੇ ਮੁਦੱਸਰ 11 22 ਚ ਲੱਗ ਗਿਆ, ਉਹਨਾਂ ਕੱਢ ਦਿੱਤਾ।
1122 ਦੀ ਵੈਗਨ ਦੇ ਉੱਤੇ ਆਪਣੇ ਬੱਚਿਆਂ ਦੇ ਨਾਂ ਲਿਖੇ, ਸੋਨੂ, ਮੋਨੂ, ਚੀਤਾ। ਅੱਛਾ ਬੱਕਰਾ ਲੈਣ ਚਲਾ ਗਿਆ ਮੰਡੀ ਨੂੰ ਕਿ 70,000 ਦਾ, ਕਹਿੰਦਾ ਜੀ ਕੋਈ ਚੱਲਦਾ ਦੇ ਦਿਓ ਮੈਨੂੰ, ਸਸਤਾ ਹੀ ਆ। ਭਾਈ ਫਰੀਦ ਈਦ ਵਾਲੇ ਦਿਨ ਨਾ ਜਾਣ ਕੇ ਘਰ ਪੱਟੀਆਂ ਪੁੱਟੀਆਂ ਕਰਾ ਕੇ ਬੈਠੇ। ਇੱਕ ਬੱਚਾ ਕਹਿੰਦਾ ਵੀ ਈਦ ਦਿਓ, ਕਹਿੰਦਾ ਮੇਰਾ ਹਾਲ ਤਾਂ ਦੇਖੋ। ਨਾਜ਼ਰੀਨ, ਤੁਹਾਡਾ ਫਿਰ ਦੁਬਾਰਾ ਮੁਲਾਕਾਤ ਹੋਏਗੀ ਜਲਦ ਇਸੇ ਈਦ ਤੇ ਹੀ। ਕੱਲ ਫੇਰ ਪਰਸੋਂ ਫੇਰ। ਤੇ ਦੁਆਵਾਂ 'ਚ ਯਾਦ ਰੱਖਣਾ, ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਇੰਜੋਏ ਕਰੋ, ਕੋਈ ਟੈਨਸ਼ਨ ਨਹੀਂ ਲੈਣੀ ਕਿਸੇ ਕਿਸਮ ਦੀ। ਬਿਲਕੁਲ ਇੰਜੋਏ ਕਰੋ। ਹਾਂ Full ਇੰਜੋਏ time। ਇੰਜੋਏ। ਹਾਂ, ਤੇ ਇਦਾਂ ਹੀ ਸਾਡਾ ਪਿਆਰ ਪਾਈ ਰੱਖੋ। ਸਾਡੇ ਜਿੰਨੇ ਵਿਦੇਸ਼ੀ ਭਰਾ ਹਾਂਜੀ ਦੂਸਰੇ ਮੁਲਕਾਂ 'ਚ ਜਿਹੜੇ ਬੈਠੇ ਨੇ ਸਾਡੇ ਵੀਰ, ਉਹ ਮੈਨੂੰ ਪਤਾ ਤੇਰਾ ਦਾਸੀ ਹੁੰਦੀ ਆ। ਖੁਸ਼ ਹੋਵੋ, ਮੈਂ ਤੁਹਾਡੇ ਨਾਲ ਆ, ਟੈਨਸ਼ਨ ਨਹੀਂ ਲੈਣੀ। ਵੈਰੀ ਤੇ ਤੁਹਾਨੂੰ ਮੈਂ ਹਸਾਂਦਾ, ਮੁਸकुराता, खुश मुस्कुराता हुआ गुल खिलाता हुआ मेरा यार। ਸਾਜੀ ਤੁਹਾਡੇ ਨਾਲ ਗੱਲ ਕਰਨੀ ਸੀ। ਜੀ ਜੀ। ਇਹ ਜਿਹੜੇ ਪ੍ਰਦੇਸ਼ ਦੇ ਵਿੱਚ ਨੇ ਸਾਡੇ ਪਾਕਿਸਤਾਨੀ ਭਰਾ ਜਾਂ ਦੂਸਰੀਆਂ ਕੰਟਰੀਆਂ 'ਚ, ਦੂਸਰੇ ਕੰਟਰੀ ਦੇ ਵਿੱਚ ਜਿਹੜੇ ਲੋਕ ਗਏ ਨੇ, ਜੀ ਜੀ, ਜ਼ਾਹਰੀ ਗੱਲ ਆ, ਉਹ ਆਪ ਹੀ ਆਪਣੀ ਸ਼ਾਪਿੰਗ ਕਰ ਰਹੇ ਨੇ। ਬਿਲਕੁਲ। ਉਹ ਪਾ ਕੇ ਤੇ ਬੰਦਾ ਕਿਸੇ ਨੂੰ ਵਿਖਾਉਂਦਾ ਤੇ ਉਹ ਕੀ ਫੀਲ ਕਰਦੇ ਹੋਣਗੇ ਆਪਣੀ ਪਾ ਕੇ, ਮਤਲਬ। ਹਾਂ, ਨਾਲੇ ਅਗਲੇ ਪ੍ਰੋਗਰਾਮ ਵਿੱਚ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼। ਓਏ ਓਏ